ਭਾਰਤ ਪੂਰੀ ਦੁਨੀਆ ਦੇ ਵਿੱਚ ਕਿਸ ਤਰੀਕੇ ਨਾਲ ਆਪਣੀ ਖੁਫੀਆ ਏਜੰਸੀ ਰॉ ਦੇ ਜ਼ਰੀਏ ਟੈਰਰਿਜ਼ਮ ਕਰਵਾਉਂਦਾ ਹੈ, ਲੋਕਾਂ ਦਾ ਮਰਡਰ ਕਰਵਾਉਂਦਾ ਹੈ, ਅਸੈਸੀਨੇਸ਼ਨ ਕਰਵਾਉਂਦਾ ਹੈ। ਖਾਂਦਾ ਸਾਹਿਬ ਜਿਹੜੇ ਕਿ ਸਿੱਖਾਂ ਦੇ ਬਹੁਤ ਵੱਡੇ ਐਕਟਿਵਿਸਟ ਨੇ ਬਰਤਾਨੀਆ ਦੇ ਵਿੱਚ, ਉਹਨਾਂ ਦੇ ਕਤਲ ਦੀ ਰਚਨਾ ਕੀਤੀ। ਅਵਤਾਰ ਸਿੰਘ ਦਾ ਜਿਹੜਾ ਆਪਣਾ ਡਾਕਟਰ ਹੈ, ਪਤਾ ਚੱਲਿਆ ਕਿ ਉਹ ਵੀ ਰॉ ਦਾ ਏਜੰਟ ਹੈ। ਇਹ ਕਿਸ ਤਰ੍ਹਾਂ ਮੁਮਕਿਨ ਹੋ ਸਕਦਾ ਹੈ ਕਿ ਇੱਕ ਭਾਰਤੀ ਔਰਤ ਜਿਹੜੀ ਆਈਪੀਐਸ ਅਫਸਰ ਵੀ ਹੈ, ਲੇਕਿਨ ਇੰਡੀਅਨ ਸਰਕਾਰ ਕਹਿੰਦੀ ਹੈ ਤੇ ਸਾਡੀ ਬੰਦੀ ਨਹੀਂ, ਅਸੀਂ ਤੈਨੂੰ ਜਾਣਦੇ ਨਹੀਂ। ਕਿਉਂ? ਭਾਰਤ ਵਾਲਿਆਂ ਨੂੰ ਇੰਨੀ ਪੀੜ ਹੈ ਉਹਨਾਂ ਤੋਂ, ਉਹਨਾਂ ਨੂੰ ਉੱਥੇ ਵੀ ਨਹੀਂ ਜੀਣ ਦੇ ਰਹੇ। ਉੱਥੇ ਵੀ ਆਪਣੇ ਰॉ ਦੇ ਏਜੰਟ ਅਪਾਇੰਟ ਕਰਦੇ ਨੇ, ਇੰਨਾ ਪੈਸਾ ਇਨਵੈਸਟ ਕਰਦੇ ਨੇ। अस्सलाम वालेकुम, नमस्ते, सत श्री अकाल। मैं सादिया खालिद ते तुसी देख रहे हो 360 डिजिटल पंजाबी, पंजाब दा अपना डिजिटल प्लेटफॉर्म। ਅੱਜ मैं जो खबर तुहाडे नाल शेयर करना चाह रही हाँ, और एक इंतहाई इंपॉर्टेंट खबर है, और यह खबर इस गल का सबूत है कि भारत पूरी दुनिया दे विच किस तरीके नाल अपनी खुफिया एजेंसी रॉ दे जरिए ਟੈਰਰਿਜ਼ਮ ਕਰਵਾਉਂਦਾ ਹੈ, ਲੋਕਾਂ ਦਾ ਮਰਡਰ ਕਰਵਾਉਂਦਾ ਹੈ, ਅਸੈਸੀਨੇਸ਼ਨ ਕਰਵਾਉਂਦਾ ਹੈ। ਤੁਹਾਨੂੰ ਯਾਦ ਹੋਏਗਾ ਕਿ ਹਰਦੀਪ ਸਿੰਘ ਨੱਜਰ ਜਿਹੜੇ ਖਾਲਿਸਤਾਨ ਤਹਿਰੀਕ ਦੇ ਲੀਡਰਾਂ 'ਚੋਂ ਸਨ, ਉਹਨਾਂ ਨੂੰ ਰॉ ਦੀ ਏਜੰਸੀ ਨੇ ਉਹਨਾਂ ਦਾ ਅਸੈਸੀਨੇਟ ਕੀਤਾ ਸੀ। ਔਰ ਕੈਨੇਡੀਅਨ ਜਿਹੜੇ ਕੀ ਕਹਿੰਦੇ ਨੇ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ, ਉਹਨਾਂ ਨੇ ਇਸ ਗੱਲ 'ਤੇ ਇੰਡੀਆ ਨੂੰ ਕਾਲ ਆਊਟ ਵੀ ਕੀਤਾ ਸੀ। ਔਰ ਜੋ ਸਫਾਰਤੀ ਤਾਲੁਕਾਤ ਸਨ ਉਹ ਵੀ ਉਹਨਾਂ ਨੇ ਖ਼ਤਮ ਕਰ ਦਿੱਤੇ ਸਨ, ਕਿਉਂਕਿ ਇਹ ਲੋਕ ਇੰਡੀਆ ਵਾਲੇ ਮੰਨ ਨਹੀਂ ਰਹੇ ਸੀ। ਹੁਣ ਇੱਕ ਬਹੁਤ ਵੱਡੀ ਹੋਰ ਖਬਰ ਸਾਹਮਣੇ ਆਈ ਹੈ ਕਿ ਭਾਰਤ ਦੀ ਇੱਕ ਮਹਿਲਾ ਖਾਤੂਨ ਜ਼ਨਾਨੀ ਜਿਹੜੀ ਹੈ, ਉਹ ਰॉ ਦੀ ਏਜੰਟ ਦੇ ਤੌਰ 'ਤੇ ਬਰਮਿੰਗਮ ਦੇ ਵਿੱਚ ਕੰਮ ਕਰ ਰਹੀ ਸੀ, ਬਰਤਾਨੀਆ ਦੇ ਵਿੱਚ। ਔਰ ਉਹਦਾ ਜਿਹੜਾ ਹਸਬੈਂਡ ਹੈ ਉਹ ਵੀ ਰॉ ਦੇ ਨਾਲ ਐਸੋਸੀਏਟਡ ਹੈ। ਇਸ ਖਾਤੂਨ, ਇਸ ਜ਼ਨਾਨੀ ਦਾ ਨਾਂ ਹੈ ਅਮੰਤ ਮਾਨ। ਇਹ ਆਈਪੀਐਸ ਆਫਿਸਰ ਹੈ। 2013 ਦੇ ਬੈਚ ਦੇ ਵਿੱਚ ਇਹ ਆਈਪੀਐਸ ਆਫਿਸਰ ਬਣੀ ਸੀ, ਔਰ ਇਹਦੀ ਅਪਾਇੰਟਮੈਂਟ ਰॉ ਨੇ ਕੀਤੀ ਬਰਮਿੰਗਮ ਯੂਕੇ ਦੇ ਵਿੱਚ। ਤੁਹਾਨੂੰ ਪਤਾ ਹੈ ਕਿ ਬਰਤਾਨੀਆ ਦੇ ਵਿੱਚ ਸਾਡੇ ਸਿੱਖ ਭਰਾਵਾਂ ਦੀ ਇੱਕ ਬਹੁਤ ਵੱਡੀ ਤਾਦਾਦ ਜਿਹੜੀ ਹੈ ਉੱਥੇ ਰਹਿੰਦੀ ਹੈ, ਔਰ ਉਹਨਾਂ ਦੇ ਵਿੱਚ ਖਾਲਿਸਤਾਨ ਦੇ ਜਿਹੜੇ ਪ੍ਰੋ ਖਾਲਿਸਤਾਨੀ ਲੋਕ ਨੇ ਉਹ ਵੀ ਉੱਥੇ ਮੌਜੂਦ ਨੇ। ਇਸ ਅਮੰਤ ਮਾਨ ਬੀਬੀ ਜਿਹੜੀ ਹੈ, ਇਹਦਾ ਸ਼ੋਹਰ ਜਿਹੜਾ ਹੈ, ਯਾਨੀ ਇਹਦਾ ਜੋ ਪਤੀ ਹੈ, ਉਹਦਾ ਨਾਂ ਹੈ ਜੀ ਸਰਵੇਸ਼ ਰਾਜ, ਔਰ ਇਹ ਵੀ ਇੱਕ ਰॉ ਦਾ ਏਜੰਟ ਹੈ। ਇਹਨਾਂ ਦਾ ਤਰੀਕਾਕਾਰ ਦੇਖੋ, ਇਹਨਾਂ ਨੇ ਕੀਤਾ ਕੀ ਹੈ ਕਿ ਅਵਤਾਰ ਸਿੰਘ ਖਾਂਦਾ ਸਾਹਿਬ ਜਿਹੜੇ ਕਿ ਸਿੱਖਾਂ ਦੇ ਬਹੁਤ ਵੱਡੇ ਐਕਟਿਵਿਸਟ ਨੇ ਬਰਤਾਨੀਆ ਦੇ ਵਿੱਚ, ਉਹਨਾਂ ਦੇ ਕਤਲ ਦੀ ਰਚਨਾ ਕੀਤੀ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਕਿਸ ਤਰ੍ਹਾਂ? ਉਹਨਾਂ ਨੂੰ ਜ਼ਹਿਰ ਦੇ ਕੇ, ਪੋਇਜ਼ਨ ਦੇ ਕੇ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਇਸ ਤੋਂ ਪਹਿਲਾਂ ਵੀ ਬਹੁਤ ਕੁਝ ਇਹ ਲੋਕ ਕਰ ਚੁੱਕੇ ਨੇ। ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਭਾਰਤ, ਅਮਰੀਕਾ ਔਰ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਸਿੱਖ ਐਕਟਿਵਿਸਟ ਔਰ ਸਿੱਖ ਲੀਡਰਾਂ ਦੇ ਉੱਤੇ ਥ੍ਰੈਟ ਜਾਰੀ ਹੋ ਚੁੱਕੇ ਹੋਏ ਨੇ ਕਿ ਉਹਨਾਂ ਦੀ ਲਾਈਫ ਥ੍ਰੈਟ 'ਚ ਹੈ, ਔਰ ਉਹਨਾਂ ਨੂੰ ਕੀ ਕਹਿੰਦੇ ਨੇ ਪੂਰੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਰਿਆਸਤਾਂ ਵੱਲੋਂ। ਔਰ ਇਹ ਥ੍ਰੈਟ ਕਿੱਥੋਂ ਨੇ? ਰॉ ਦੇ ਏਜੰਟਾਂ ਵੱਲੋਂ, ਜਿਹੜੇ ਕਿ ਪਿੱਛੇ ਪੈ ਗਏ ਨੇ ਸਾਡੇ ਸਿੱਖ ਭਰਾਵਾਂ ਦੇ। ਔਰ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਜੋ ਸਿੱਖ ਲੀਡਰ ਜਾਂ ਸਿੱਖ ਐਕਟਿਵਿਸਟ ਪ੍ਰੋ ਖਾਲਿਸਤਾਨੀ ਹੈ, ਜਾਂ ਫਿਰ ਉਹਦਾ ਨਾਂ ਪੂਰੀ ਦੁਨੀਆ ਦੇ ਵਿੱਚ ਬਣਦਾ ਹੈ ਔਰ ਲੋਕ ਉਹਦੀ ਗੱਲ ਸੁਣਦੇ ਨੇ, ਉਹਨੂੰ ਅਸੈਸੀਨੇਟ ਕੀਤਾ ਜਾਏ ਔਰ ਉਹਦਾ ਕਤਲ ਕੀਤਾ ਜਾਏ। ਇਹ ਬਹੁਤ ਵੱਡਾ ਸਬੂਤ ਹੈ ਕਿ ਕਿਸ ਤਰ੍ਹਾਂ ਅਨੰਤ ਮਾਨ ਜਿਹੜੀ ਹੈ, ਉਹਦੀ ਚੈਟਾਂ ਲੀਕ ਹੋਈਆਂ, ਵਟਸਐਪ ਚੈਟ ਲੀਕ ਹੋਈ। ਵਟਸਐਪ ਚੈਟ ਲੀਕ ਹੋਣ ਤੋਂ ਬਾਅਦ ਜਦੋਂ ਪੂਰੀ ਦੁਨੀਆ ਨੇ ਦੇਖ ਲਿਆ ਔਰ ਲੋਕਾਂ ਤੱਕ ਸੋਸ਼ਲ ਮੀਡੀਆ ਦੇ ਥਰੂ ਪਹੁੰਚ ਗਿਆ ਇਹ ਸਬੂਤ, ਤੇ ਭਾਰਤ ਨੇ ਕੀ ਕੀਤਾ ਕਿ ਉਹਨਾਂ ਦੀ ਜਿਹੜੀ ਆਪਣੀ ਸਰਕਾਰੀ ਵੈਬਸਾਈਟ ਹੈ, ਜਿਹਦੇ 'ਤੇ ਪੂਰਾ ਸਰਕਾਰੀ ਜਿਹੜੇ ਮੁਲਾਜ਼ਮੀਨ ਹੁੰਦੇ ਨੇ ਉਹਨਾਂ ਦਾ ਡਾਟਾ ਮੌਜੂਦ ਹੁੰਦਾ ਹੈ, ਜਿਹੜੇ ਇੰਟਰਨੈਸ਼ਨਲੀ ਅਪਾਇੰਟਡ ਹੁੰਦੇ ਨੇ, ਉਹਨਾਂ ਨੇ ਅਮੰਤ ਮਾਨ ਦਾ 2 ਘੰਟਿਆਂ ਦੇ ਅੰਦਰ ਉਹਦਾ ਨਾਂ ਹੀ ਗਾਇਬ ਕਰ ਛੱਡਿਆ। ਪੂਰੀ ਵੈਬਸਾਈਟ ਤੋਂ ਉਹਦਾ ਨਾਮ ਹੀ ਉਡਾ ਛੱਡਿਆ, ਔਰ ਉਹਦਾ ਜਿਹੜਾ ਹਸਬੈਂਡ ਹੈ ਉਹਦਾ ਨਾਮ ਵੀ ਖਤਮ ਕਰ ਦਿੱਤਾ ਗਿਆ ਸਰਕਾਰੀ ਵੈਬਸਾਈਟ ਤੋਂ, ਸਿਰਫ ਇਹ ਜ਼ਾਹਰ ਕਰਨ ਲਈ ਕਿ ਬਈ ਇਹ ਤਾਂ ਸਾਡੇ ਬੰਦੇ ਹੀ ਨਹੀਂ ਹੈ। ਇਹਨਾਂ ਦਾ ਤਰੀਕਾਕਾਰ ਇਹੀ ਹੈ ਭਾਰਤ ਦਾ ਕਿ ਇਹ ਦੂਸਰੇ ਮੁਲਕਾਂ ਦੇ ਵਿੱਚ ਜਿਹੜੇ ਨਾ ਆਪਣੇ ਲੋਕਾਂ ਨੂੰ ਪੁਆਇੰਟ ਕਰਦਾ ਹੈ। ਸਭ ਤੋਂ ਵੱਡੀ ਜਿਹੜੀ ਹੈਰਤ ਦੀ ਗੱਲ ਹੈ ਕਿ ਅਮੰਤ ਮਾਨ ਜਿਹੜੀ ਹੈ, ਨਾ ਸਿਰਫ ਹੈ ਕਿ ਅਵਤਾਰ ਸਿੰਘ ਖਾਂਦਾ ਜਿਹੜੇ ਨੇ ਉਹਨਾਂ ਦੇ ਨਾਲ ਵਟਸਐਪ ਦੇ ਥਰੂ ਚੈਟ ਕਰ ਰਹੀ ਸੀ, ਉਹਨਾਂ ਦੇ ਨਾਲ ਇੰਟਰੈਕਟ ਕਰ ਰਹੀ ਸੀ, ਬਲਕਿ ਉਹਨਾਂ ਨੂੰ ਬਾਰ-ਬਾਰ ਜਿਹੜਾ ਨਾ ਉਹ ਕਹਿ ਰਹੀ ਸੀ ਕਿ ਮੈਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੀ ਹਾਂ, ਮੈਨੂੰ ਮਿਲੋ, ਮੇਰੇ ਨਾਲ ਗੱਲਬਾਤ ਕਰੋ। ਔਰ ਵਟਸਐਪ ਦੇ ਥਰੂ ਉਹਨਾਂ ਨੂੰ ਮੈਸੇजेस ਭੇਜ ਰਹੀ ਸੀ, ਵਟਸਐਪ ਦੇ ਥਰੂ ਉਹਨਾਂ ਦੇ ਨਾਲ ਇੰਟਰੈਕਸ਼ਨ ਦੇ ਵਿੱਚ ਸੀ। ਔਰ ਇੱਕ ਹੋਰ ਗੱਲ ਕਿ ਸਿਰਫ ਅਮੰਤ ਮਾਨ ਨਹੀਂ ਸੀ ਜਿਹੜੀ ਕਿ ਰੈਕੀ ਕਰ ਰਹੀ ਸੀ ਅਵਤਾਰ ਸਿੰਘ ਦੀ, ਬਲਕਿ ਅਵਤਾਰ ਸਿੰਘ ਦਾ ਜਿਹੜਾ ਆਪਣਾ ਡਾਕਟਰ ਹੈ, ਜਿਹਨੂੰ ਚੈੱਕਅਪ ਉਹ ਕਰਾਉਂਦੇ ਨੇ ਰੈਗੂਲਰ ਚੈੱਕਅਪ, ਪਤਾ ਚੱਲਿਆ ਕਿ ਉਹ ਵੀ ਰॉ ਦਾ ਏਜੰਟ ਹੈ।
ਤੁਸੀਂ ਇਹਨਾਂ ਦਾ ਨੈਕਸਸ ਚੈੱਕ ਕਰੋ ਕਿ ਕਿੰਨਾ ਸਟਰੋਂਗ ਹੈ, ਕਿ ਉਹਨਾਂ ਜਿਹੜੀ ਅਮਨਤ ਮਾਨ ਹੈ ਉਹ ਬਰਮਿੰਗਮ ਦੇ ਵਿੱਚ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਔਰ ਉੱਥੇ ਇੰਡੀਅਨ ਕਾਉਂਸਲੇਟ ਦੇ ਵਿੱਚ ਉਹ ਕੰਮ ਕਰ ਰਹੀ ਹੈ ਔਰ ਉਸ ਕਾਉਂਸਲੇਟ ਦੇ ਕੰਮ ਕਰਨ ਦੇ ਨਾਲ ਨਾਲ ਉਹਦਾ ਜਿਹੜਾ ਹਸਬੈਂਡ ਹੈ ਸਰਵੇਸ਼ ਰਾਜ, ਉਹ ਵੀ ਰॉ ਦੇ ਏਜੰਟ ਦੇ ਤੌਰ ਤੇ ਕੰਮ ਕਰ ਰਿਹਾ ਹੈ। ਫਿਰ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਇਰਦ ਗਿਰਦ ਕਿਸ ਤਰ੍ਹਾਂ ਰੈਕੀ ਕਰਕੇ ਦਾਇਰਾ ਜਿਹੜਾ ਨਾ ਉਹਨੂੰ ਤੰਗ ਕਰ ਦਿੱਤਾ ਗਿਆ ਔਰ ਜਿਹੜਾ ਉਹਨਾਂ ਦਾ ਡਾਕਟਰ ਹੈ ਜਿਹਦੇ ਕੋਲ ਆਪਣਾ ਚੈੱਕਅਪ ਕਰਾਉਣ ਜਾਂਦੇ ਨੇ ਉਹ ਵੀ ਦੇਖੋ, ਉਹ ਵੀ ਰॉ ਦਾ ਏਜੰਟ ਹੈ, ਪ੍ਰੂਵਨ ਏਜੰਟ ਹੈ। ਔਰ ਇਹ ਮੈਂ ਕੋਈ ਆਪਣੇ ਵੱਲੋਂ ਨਹੀਂ ਗੱਲ ਕਹਿ ਰਹੀ, ਇਹਦੇ ਸੋਸ਼ਲ ਮੀਡੀਆ ਦੇ ਤਸਵੀਰੀ ਸਬੂਤ ਮੌਜੂਦ ਨੇ, ਕੀ ਕਹਿੰਦੇ ਨੇ ਸਰਕਾਰੀ ਦਸਤਾਵੇਜ਼ਾਤ ਜਿਹੜੀਆਂ ਨੇ ਉਹ ਸਬੂਤ ਮੌਜੂਦ ਨੇ। ਔਰ ਇੱਕ ਹੋਰ ਗੱਲ ਕਿ ਇਹ ਜਿਹੜੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਜਦੋਂ ਸਰਕੂਲੇਟ ਹੋਈਆਂ ਨੇ, ਜੇ ਮੇਰੀ ਸਾਡੀ ਇਸ ਖਬਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਲੱਗਦਾ ਕਿ ਕੁਝ ਹੀ ਹੈ ਜਾਂ ਇਹ ਸੱਚ ਨਹੀਂ ਹੈ, ਤਾਂ ਸਰਕਾਰੀ ਜਿੰਨੇ ਵੀ ਡਾਟਾ ਸੀ ਭਾਰਤ ਦਾ ਉਹਨਾਂ ਨੇ ਉਹਨੂੰ ਡਿਲੀਟ ਕਿਉਂ ਕੀਤਾ? ਉਹਨਾਂ ਨੇ ਫੌਰਨ ਇਹ ਕਿਉਂ ਕਿਹਾ ਕਿ ਸਾਡੀ ਬੰਦੀ ਨਹੀਂ ਹੈ, ਜਦ ਕਿ ਉਹ ਇੰਡੀਅਨ ਕਾਉਂਸਲੇਟ ਦੇ ਵਿੱਚ ਕੰਮ ਕਰ ਰਹੀ ਹੈ, ਉਹ ਵੀ ਉਹਦਾ ਹਸਬੈਂਡ ਵੀ। ਇਹ ਕਿਸ ਤਰ੍ਹਾਂ ਮੁਮਕਿਨ ਹੋ ਸਕਦਾ ਹੈ ਕਿ ਇੱਕ ਭਾਰਤੀ ਔਰਤ ਜਿਹੜੀ IPS ਅਫਸਰ ਵੀ ਹੈ ਔਰ ਉਹ ਬਾਹਰ ਇੰਡੀਅਨ ਕਾਉਂਸਲੇਟ ਦੇ ਵਿੱਚ ਕੰਮ ਵੀ ਕਰ ਰਹੀ ਹੈ, ਲੇਕਿਨ ਇੰਡੀਅਨ ਸਰਕਾਰ ਕਹਿੰਦੀ ਹੈ ਤੇ ਸਾਡੀ ਬੰਦੀ ਨਹੀਂ, ਅਸੀਂ ਤੈਨੂੰ ਜਾਣਦੇ ਨਹੀਂ। ਕਿਉਂ? ਕਿਉਂਕਿ ਸੋਸ਼ਲ ਮੀਡੀਆ ਦੇ ਥਰੂ ਸਾਰੇ ਸਿੱਖਾਂ ਨੇ ਔਰ ਦੂਸਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਗੱਲ ਜਦੋਂ ਸਾਹਮਣੇ ਆ ਗਈ ਵਿਦ ਤਸਵੀਰੀ ਸਬੂਤ ਕਿ ਇਹ ਬੀਬੀ ਰॉ ਦੇ ਆਖਣ ਤੇ, ਇੰਡੀਆ ਦੇ ਆਖਣ ਤੇ, ਭਾਰਤੀ ਹਕੂਮਤ ਦੇ ਆਖਣ ਤੇ ਸਿੱਖ ਜਿਹੜਾ ਐਕਟਿਵਿਸਟ ਹੈ ਅਵਤਾਰ ਸਿੰਘ ਖਾਂਦਾ, ਉਹਦੇ ਕਤਲ ਦੀ ਸਾਜ਼ਿਸ਼ ਕਰ ਰਹੀ ਸੀ। ਉਹਨੇ ਜ਼ਹਿਰ ਵੀ ਦੇ ਦਿੱਤਾ ਸੀ, ਉਹਦਾ ਡਾਕਟਰ ਵੀ ਉਹਦੇ ਨਾਲ ਐਡ ਔਨ ਸੀ ਔਰ ਇਹ ਸਾਜ਼ਿਸ਼ ਦਾ ਹਿੱਸਾ ਸੀ। ਇਹ ਤੁਸੀਂ ਦੇਖੋ ਕਿ ਸਾਡੇ ਸਿੱਖ ਭਰਾ ਜਿਹੜੇ ਨੇ ਉਹਨਾਂ ਨੂੰ 84 ਦੇ ਵਿੱਚ ਜਿਹੜਾ ਇਹਨਾਂ ਨੇ ਭਾਰਤ ਦੇ ਵਿੱਚ ਇਹਨਾਂ ਦੇ ਨਾਲ ਸਲੂਕ ਕੀਤਾ, ਇਹਨਾਂ ਦੇ ਇਸ ਘਟੀਆ ਸਲੂਕ ਤੋਂ ਤੰਗ ਆ ਕੇ ਭਾਰਤ ਦੇ ਸਾਡੇ ਸਿੱਖ ਜਿਹੜੇ ਲੋਕ ਨੇ ਪੰਜਾਬ 'ਚੋਂ ਬਾਹਰ ਕੂਚ ਕਰ ਗਏ, ਕੋਈ ਕੈਨੇਡਾ ਚਲਾ ਗਿਆ, ਕੋਈ ਆਸਟ੍ਰੇਲੀਆ ਚਲਾ ਗਿਆ, ਕੋਈ ਅਮਰੀਕਾ ਚਲਾ ਗਿਆ। ਇਹ ਭਾਰਤ ਵਾਲਿਆਂ ਨੂੰ ਇੰਨੀ ਪੀੜ ਹੈ ਉਹਨਾਂ ਤੋਂ, ਉਹਨਾਂ ਨੂੰ ਉੱਥੇ ਵੀ ਨਹੀਂ ਜੀਣ ਦੇ ਰਹੇ, ਉੱਥੇ ਵੀ ਆਪਣੇ ਰॉ ਦੇ ਏਜੰਟ ਅਪਾਇੰਟ ਕਰਦੇ ਨੇ, ਇੰਨਾ ਪੈਸਾ ਇਨਵੈਸਟ ਕਰਦੇ ਨੇ। ਦੇਖੋ ਜਿਹੜੇ ਲੋਕ ਰॉ ਦੇ ਏਜੰਟ ਜਿਹੜੇ ਬਾਹਰ ਨੇ ਉਹਨਾਂ ਨੂੰ ਖਾਣ ਪੀਣ, ਤਨਖਾਹਾਂ, XYZ TAD ਸਾਰਾ ਕੁਝ ਰਲਾ ਮਿਲਾ ਕੇ ਕਿੰਨੇ ਦਾ ਇੱਕ ਏਜੰਟ ਪੈਂਦਾ ਹੈ। ਔਰ ਉਹਨਾਂ ਏਜੰਟਾਂ ਦਾ ਕੰਮ ਕੀ ਹੈ? ਸਿਰਫ ਔਰ ਸਿਰਫ ਜਿਹੜੇ ਪਾਕਿਸਤਾਨ ਦੇ ਖਿਲਾਫ ਉੱਥੇ ਕੰਮ ਕਰਨਾ, ਪਾਕਿਸਤਾਨ ਦੇ ਮਫਾਦਾਤ ਦੇ ਖਿਲਾਫ ਕੰਮ ਕਰਨਾ ਔਰ ਜਿੰਨੇ ਸਾਡੇ ਸਿੱਖ ਭਰਾ ਨੇ ਉਹਨਾਂ ਦੀ ਅਸੈਸੀਨੇਸ਼ਨ ਕਰਨਾ, ਉਹਨਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਕਰਨਾ ਤਾਂ ਕਿ ਉਹ ਖਤਮ ਹੋ ਜਾਣ। ਤੇ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਕਿ ਭਾਰਤ ਜਿਹੜਾ ਰਿਆਸਤੀ ਦਹਿਸ਼ਤਗਰਦ ਹੈ ਔਰ ਟੈਰਰਿਸਟ ਹੈ ਔਰ ਭਾਰਤ ਜਿਹੜਾ ਉਹ ਖੁੱਲ੍ਹੇਆਮ ਸਿੱਖ ਐਕਟਿਵਿਸਟ ਹੋਣ, ਸਾਡੇ ਸਿੱਖ ਭਰਾ ਹੋਣ ਜਾਂ ਫਿਰ ਪਾਕਿਸਤਾਨੀ ਹੋਣ ਜਾਂ ਮੁਸਲਿਮ ਭਰਾ ਹੋਣ, ਉਹਨਾਂ ਦੀ ਅਸੈਸੀਨੇਸ਼ਨ ਦੇ ਵਿੱਚ ਇਨਵੋਲਵ ਹੈ ਔਰ ਬਾਕਾਇਦਾ ਉਹਦੇ ਸਬੂਤ ਮੌਜੂਦ ਨੇ। ਔਰ ਦੂਸਰੀ ਗੱਲ ਇਹ ਵੇ ਕਿ ਇਸ ਖਿੱਤੇ ਦੇ ਵਿੱਚ ਦੋ ਹੀ ਕੌਮਾਂ ਨੇ ਜਿਹਦੇ ਕੋਲੋਂ ਭਾਰਤ ਨੂੰ ਐਕਚੁਅਲੀ ਖੌਫ ਹੈ, ਟੈਰਰ ਹੈ। ਇੱਕ ਮੁਸਲਮਾਨ, ਉਹਨਾਂ ਨੂੰ ਪਤਾ ਹੈ ਕਿ ਇਹ ਉਹ ਕੌਮ ਹੈ ਜਿਹੜੀ ਸਾਡੇ ਤੇ 1000 ਸਾਲ ਹਕੂਮਤ ਕਰਕੇ ਗਈ ਹੈ। ਇਹ ਇੱਕ ਕੌਮ ਹੈ ਜਿਹੜੀ ਦੁਬਾਰਾ ਸਾਡੇ ਤੇ ਹਕੂਮਤ ਕਰ ਸਕਦੀ। ਇਸ ਖੌਫ ਦੇ ਅੰਡਰ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਪਿਛਲੇ 70-75 ਸਾਲ ਤੋਂ ਕਿ ਮੁਸਲਮਾਨਾਂ ਨੂੰ ਮੁਕੰਮਲ ਖਤਮ ਕਰ ਦਿੱਤਾ ਜਾਏ ਜਾਂ ਫਿਰ ਉਹਨਾਂ ਨੂੰ ਇੰਨਾ ਸਪਰੈਸ ਕਰ ਦਿੱਤਾ ਜਾਏ ਕਿ ਉਹ ਕੁਝ ਕਰ ਨਾ ਸਕਣ। ਤੇ ਦੂਜੀ ਕੌਮ, ਉਹ ਕੌਮ ਹੈ ਸਿੱਖ ਕੌਮ, ਜਿਨ੍ਹਾਂ ਤੋਂ ਹਿੰਦੂਤਵਾ ਮਾਈਂਡਡ ਜਿੰਨੇ ਭਾਰਤੀ ਨੇ ਉਹ ਡਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਕੌਮ ਹੈ ਕਿ ਜਦੋਂ ਕੁਝ ਠਾਣ ਲੈਂਦੀ ਹੈ ਤੇ ਉਹ ਕਰ ਲੈਂਦੀ। ਤੇ ਜਿਸ ਦਿਨ ਭਾਰਤੀ ਸਿੱਖਾਂ ਨੇ ਇਹ ਠਾਣ ਲਿਆ ਕਿ ਅਸੀਂ ਭਾਰਤੀ ਜ਼ੁਲਮੋ ਸਿਤਮ ਨਹੀਂ ਬਰਦਾਸ਼ਤ ਕਰਨਾ, ਅਸੀਂ ਉਹਨਾਂ ਦੇ ਨਾਲ ਨਹੀਂ ਰਹਿਣਾ, ਤੇ ਉਸ ਦਿਨ ਹਿੰਦੂਆਂ ਦੀ, ਹਿੰਦੂਤਵਾ ਮਾਈਂਡਡ ਲੋਕਾਂ ਦੀ ਮਾਂ ਵੀ ਉਹਨਾਂ ਨੂੰ ਨਹੀਂ ਰੋਕ ਸਕਦੀ ਹੈ ਔਰ ਫਿਰ ਖਾਲਿਸਤਾਨ ਬਣ ਕੇ ਰਹੇਗਾ। ਇਹ ਮੈਂ ਜਾਂਦੇ ਜਾਂਦੇ ਤੁਹਾਨੂੰ ਸਿਰਫ ਇੰਨਾ ਕਹਿਣਾ ਚਾਹਾਂਗੀ ਕਿ ਇਹ ਜਿਹੜਾ RSS ਦਾ ਸੋਚ ਔਰ ਆਈਡੀਓਲੋਜੀ ਹੈ ਕਿ ਲੋਕ ਜੇ ਤੁਸੀਂ ਕਾਬੂ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਮਰਡਰ ਕਰ ਦਿਓ, ਉਹਨਾਂ ਨੂੰ ਕਤਲ ਕਰ ਦਿਓ। ਤੁਸੀਂ ਕਿੰਨੇ ਲੋਕ ਮਾਰੋਗੇ? ਉਹ ਸਾਡੇ ਪਾਕਿਸਤਾਨ ਦੇ ਵਿੱਚ ਇੱਕ ਗੱਲ ਹੈ ਕਿ ਤੁਮ ਕਿਤਨੇ ਭੁੱਟੋ ਮਾਰੋਗੇ, ਹਰ ਘਰ ਸੇ ਭੁੱਟੋ ਨਿਕਲੇਗਾ। ਤੇ ਤੁਸੀਂ ਕਿੰਨੇ ਸਿੱਖ ਐਕਟਿਵਿਸਟ ਮਾਰੋਗੇ? ਹਰਦੀਪ ਸਿੰਘ ਨਿੱਜਰ ਹੋ ਜਾਏ ਜਾਂ ਦੂਸਰੇ ਲੋਕ ਹੋ ਜਾਣ, 84 ਦੇ ਲੋਕ ਹੋ ਜਾਣ, ਭਿੰਡਰਾਂ ਵਾਲੇ ਹੋ ਜਾਣ, ਤੁਸੀਂ ਕਿੰਨੇ ਲੋਕਾਂ ਨੂੰ ਮਾਰੋਗੇ? ਤੁਸੀਂ ਸੱਚ ਦੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਤੁਸੀਂ ਲੋਕਾਂ ਦੇ ਜਿਹੜਾ ਕੀ ਕਹਿੰਦੇ ਨੇ ਰਿਐਲਿਟੀ ਹੈ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਦੇਖੋ, ਲੋਕਾਂ ਦੇ ਜਜ਼ਬਾਤ ਜਿਹੜੇ ਨੇ ਜਾਂ ਲੋਕਾਂ ਦੇ ਜਿਹੜਾ ਹੱਕ ਹਕੂਕ ਔਰ ਰਾਈਟਸ ਨੇ, ਇਹ ਵਗਦਾ ਦਰਿਆ ਨੇ। ਇਹਨਾਂ ਦੇ ਅੱਗੇ ਡੱਕਾ ਲਾਓਗੇ ਤੇ ਫਿਰ ਤੁਸੀਂ ਤਿਆਰ ਰਹੋ ਕਿ ਜਦੋਂ ਦਰਿਆ ਆਪਣਾ ਰਾਹ ਖੋਲ੍ਹਣ ਦੀ ਤਿਆਰੀ ਕਰਦਾ ਹੈ ਤੇ ਫਿਰ ਹੜ੍ਹ ਹੀ ਆਉਂਦੇ ਹੁੰਦੇ ਨੇ, ਸੈਲਾਬ ਹੀ ਆਉਂਦੇ ਹੁੰਦੇ ਨੇ। ਔਰ ਇਨਸ਼ਾਅੱਲਾ ਭਾਰਤ ਦੇ ਵਿੱਚ ਉਹ ਸੈਲਾਬ ਆ ਗਿਆ ਹੈ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਭਾਰਤ ਇਸ ਟਾਈਮ ਜ਼ਲੀਲ ਔਰ ਰੁਸਵਾ। ਔਰ ਮੋਦੀ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ
ਕਿ ਪਾਕਿਸਤਾਨ ਨੂੰ ਕੱਲਿਆਂ ਕਰਦਿਆਂ ਤੂੰ ਦੁਨੀਆ 'ਚ ਇਕੱਲਾ ਹੋ ਗਿਆ ਹੈ ਤੇ ਹੁਣ ਸਿੱਖਾਂ ਨੂੰ ਖਤਮ ਕਰਦਿਆਂ ਕਿਧਰੇ ਤੇਰੇ ਆਰਐਸਐਸ ਹਿੰਦੂਤਵਾ ਮਾਈਂਡ ਜਿਹੜੇ ਗੁੰਡੇ ਨੇ ਉਹ ਇਸ ਧਰਤੀ ਤੋਂ ਮੁੱਕ ਨਾ ਜਾਣ। ਅੱਜ ਦੇ ਵਲੌਗ 'ਚੋਂ ਸਾਦੀਆ ਖਾਲਿਦ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਅਗਲੇ ਵਲੌਗ 'ਚ। ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਤੁਹਾਡੇ ਕਮੈਂਟ ਪੜ੍ਹਨੀ ਆ। ਮਿਲਦੇ ਹਾਂ ਅਗਲੇ ਵਲੌਗ 'ਚ। ਨਮਸਤੇ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।